ਤੇ ਜੀ ਅਗਰ ਕਿਸੇ ਭਾਈ ਦੀ ਦਿਲ ਆਜ਼ਾਰੀ ਹੋਈ ਹੋਵੇ ਅਸੀਂ ਮਾਜ਼ਰ ਖਵਾਵਾਂ ਵਲੋਗ ਦੇ ਵਿੱਚ ਮਿਲਾਂਗੇ, ਜਿਹਦੇ ਵਿੱਚ ਇੱਕ ਤੁਹਾਡੇ ਵਾਸਤੇ ਹੈਗਾ ਸਰਪ੍ਰਾਈਜ਼ ਇਹ ਆ ਆਪਣੇ ਪਿੰਡ ਦੇ ਵਿੱਚ ਇੱਕ ਖਾਸ ਅਨਮੋਲ ਤੋਹਫਾ। ਸਲਾਮ ਅਲੈਕੁਮ, ਚੜ੍ਹਦੇ ਤਾਂ ਲੈਂਦੇ ਪੰਜਾਬ ਵਾਲਿਓ, ਕੀ ਹਾਲ ਚਾਲ ਨੇ? ਅੱਜ ਦਾ ਵਲੋਗ ਆਮ ਜਿਹਾ ਵਲੋਗ ਨਹੀਂ ਹੈਗਾ। ਅੱਜ ਗੱਲ ਹੋਏਗੀ ਗੈਰਤ ਦੀ, ਅੱਜ ਗੱਲ ਹੋਏਗੀ ਸਾਡੀ ਮਿੱਠੜੀ ਬੋਲੀ ਪੰਜਾਬੀ ਦੀ। ਤੇ ਬਾਕੀ ਅਸੀਂ ਤਾਂ ਹੁਣ ਆਪਣਾ ਜਿਹੜਾ ਨਾ ਵਿਰਸਾ, ਆਪਣਾ ਕਲਚਰ ਜਿਹੜਾ ਉਹਨੂੰ ਪ੍ਰਮੋਟ ਕਰਦੇ ਹੀ ਰਵਾਂਗੇ ਤੇ ਇਨਸ਼ਾਅੱਲਾ ਨਾ ਸਾਨੂੰ ਕੋਈ ਰੋਕ ਸਕਦਾ ਵਾ। ਜਦੋਂ ਤੱਕ ਸਾਹ ਚੱਲਦੇ ਆ, ਜਦੋਂ ਤੱਕ ਇਹ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੇ ਜਿਹੜੇ ਆ ਪੈਗਾਮਾਂ ਤੇ ਪੰਜਾਬੀ ਤੇ ਠੋਸ ਪੰਜਾਬੀ ਦੇ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਫਾਈਨਲੀ ਪੈਗਾਮ ਜਿਹੜਾ ਵਾ ਆਪਣੀ ਯੰਗ ਜਨਰੇਸ਼ਨ ਜਿਹੜੀ ਆ ਉਹ ਇਨਸ਼ਾਅੱਲਾ ਅਗਲੇ ਵਲੋਗ ਵਿੱਚ ਮਿਲਾਂਗੇ। ਉਦੋਂ ਤੱਕ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਕਰੋ, ਜ਼ਿਆਦਾ ਜ਼ਿਆਦਾ ਆਪਣੇ ਦੋਸਤਾਂ ਨੂੰ ਸ਼ੇਅਰ ਕਰੋ। ਅੱਲਾ ਹਾਫਿਜ਼, ਜਜ਼ਾਕੱਲਾ व अहसनल जज़ा। ਸਲਾਮ ਅਲੈਕੁਮ, ਚੜ੍ਹਦੇ ਤਾਂ ਲੈਂਦੇ ਪੰਜਾਬ ਵਾਲਿਓ, ਕੀ ਹਾਲ ਚਾਲ ਨੇ? ਉਮੀਦ ਕਰਦਾ ਮੇਰੇ ਮਿੱਠੇ ਜਿਹੇ ਭਰਾ ਖਰੀਅਤ ਨਾਲ ਹੋਣਗੇ। ਅੱਜ ਦਾ ਵਲੋਗ ਆਮ ਜਿਹਾ ਵਲੋਗ ਨਹੀਂ ਹੈਗਾ। ਅੱਜ ਗੱਲ ਹੋਏਗੀ ਗੈਰਤ ਦੀ, ਅੱਜ ਗੱਲ ਹੋਏਗੀ ਸਾਡੀ ਮਿੱਠੜੀ ਬੋਲੀ ਪੰਜਾਬੀ ਦੀ, ਜਿਹੜੀ ਸਾਡੀ ਪਹਿਚਾਣ ਹੈ। ਕਾਫੀ ਲੋਕ ਜਿਹੜੇ ਮੈਨੂੰ ਕਮੈਂਟਾਂ 'ਚ ਕਹਿੰਦੇ ਆ ਬਈ ਤੂੰ ਪੇਂਡੂ ਆ। ਉਹ ਬਈ ਮੈਨੂੰ ਫਖਰ ਹੈ ਮੈਂ ਪੇਂਡੂ ਆ, ਮੈਂ ਤਾਂ ਮਾਣ ਕਰਦਾ ਕਿ ਮੈਂ ਪੇਂਡੂ ਆ, ਤੁਹਾਡੇ ਵਾਂਗੂ ਨਹੀਂ ਹੈਗਾ। ਅੱਲਾ ਦਾ ਸ਼ੁਕਰ ਹੈ ਅਸੀਂ ਆਪਣੀ ਮਾਂ ਬੋਲੀ ਤੇ ਸਾਨੂੰ ਫਖਰ ਹੈ। ਤੇ ਤੁਸੀਂ ਲੱਭਦੇ ਆ ਏਸੀ ਦੀ ਠੰਡੀ ਹਵਾ, ਅਸੀਂ ਲੱਭਦੇ ਆ ਰੱਬ ਦਾ ਦਿੱਤਾ ਹੋਇਆ ਦੇਸੀ ਏਸੀ ਭੈਣ ਦੀ। ਅੱਜ ਦੀ ਵੀਡੀਓ ਉਹਨਾਂ ਲੋਕਾਂ ਵਾਸਤੇ ਹੈ ਜਿਹੜੀ ਆਪਣੀ ਮਾਂ ਬੋਲੀ ਜਿਹੜੀ ਪੰਜਾਬੀ ਹੈ ਉਹਨੂੰ ਬੋਲਦੇ ਹੋਏ ਸ਼ਰਮ ਮਹਿਸੂਸ ਕਰਦੇ ਆ ਤੇ ਆਪਣੀ ਇੱਕ ਕਿਸਮ ਦੀ ਇਨਸਲਟ ਫੀਲ ਕਰਦੇ ਆ ਇੰਗਲਿਸ਼ ਦੇ ਵਿੱਚ, ਜਿਹੜੀ ਹੈਗੀ ਗੱਲ ਜਿਹੜੀ ਹੈਗੀ ਸਿੱਧੀ। ਤੇ ਉਹਨਾਂ ਨੂੰ ਉਹਨਾਂ ਦੀ ਅੱਜ ਅੱਖਾਂ ਖੁੱਲ ਜਾਣਗੀਆਂ, ਚਾਰੋਂ ਤਬਕ ਉਹਨਾਂ ਦੇ ਰੋਸ਼ਨ ਹੋ ਜਾਣਗੇ। ਅੱਜ ਐਂਡ ਲੈਵਲ ਵੀਡੀਓ ਬਣੇਗੀ ਤੇ ਐਂਡ ਤੱਕ ਵੀਡੀਓ ਲਾਜ਼ਮੀ ਦੇਖਣੀ ਹੈ, ਕਿਉਂਕਿ ਅੱਜ ਮੈਂ ਉਹੋ ਜਿਹੀਆਂ ਗੱਲਾਂ ਕਰਨੀਆਂ ਜਿਹੜੀਆਂ ਅੱਜ ਤੱਕ ਕੀ ਬਲਕਿ ਕਿਸੇ ਸਦੀ ਕਿਸੇ ਯੂਟਿਊਬਰ ਨੇ ਨਹੀਂ ਕੀਤੀਆਂ। ਅੱਜ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦੇ ਬਾਰੇ ਖੁੱਲ ਕੇ ਗੱਲਾਂ ਕਰਾਂ। ਦੱਸੋ ਮੈਨੂੰ ਕਿ ਮਾਂ ਦੀ ਦਿੱਤੀ ਹੋਈ ਪੰਜਾਬੀ ਦੇ ਵਿੱਚ ਮਿੱਠੀ ਜੀ ਲੋਰੀ ਚੰਗੀ ਲੱਗਦੀ ਕਿ ਨਹੀਂ ਲੱਗਦੀ? ਸਿਆਣੇ ਬਾਬਿਆਂ ਕੋਲ ਬੈਠ ਕੇ ਪਿੱਪਲਾਂ ਦੀ ਛਾਂ ਦੇ ਥੱਲੇ ਕਿਆ ਉਹਨਾਂ ਦੀਆਂ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ ਕਿ ਨਹੀਂ ਲੱਗਦੀਆਂ ਸਾਨੂੰ? ਕਿਉਂ ਅਸੀਂ ਸ਼ਹਿਰਾਂ ਦੇ ਵਿੱਚ ਜਾ ਕੇ ਅਸੀਂ ਆਪਣੀ ਪਹਿਚਾਣ ਭੁੱਲ ਜਾਂਦੇ ਆ? ਕਿਉਂ ਅਸੀਂ ਸ਼ਰਮ ਮਹਿਸੂਸ ਕਰਦੇ ਆ ਕਿ ਅਸੀਂ ਆਪਣੀ ਮਾਂ ਬੋਲੀ ਦੇ ਉੱਤੇ ਕਿ ਅਸੀਂ ਪੰਜਾਬੀ ਬੋਲਦੇ ਹੋਏ ਜੇ ਸਾਨੂੰ ਕੋਈ ਪੇਂਡੂ ਆਖੇਗਾ, ਸਾਨੂੰ ਕੋਈ ਜਾਹਿਲ ਆਖੇਗਾ? ਉਹ ਸ਼ਹਿਰਾਂ ਵਾਲਿਓ ਤੁਹਾਡੇ ਨਾਲੋਂ ਬਹੁਤੇ ਅਸੀਂ ਅੱਛੇ ਜਾਣਦੇ ਆ, ਸਾਨੂੰ ਪਤਾ ਅਸੀਂ ਆਪਣੇ ਕਲਚਰ ਨੂੰ ਕਿੰਝ ਪ੍ਰਮੋਟ ਕਰਨਾ, ਅਸੀਂ ਕਿੰਝ ਆਪਣਾ ਰਹਿਣ ਸਹਿਣ ਜਿਹੜਾ ਬਿਹਤਰ ਕਰਨਾ। ਮਾਂ ਬੋਲੀ ਹੈ ਬੀਬਾ, ਖੱਖਾ ਵਾਂਗ ਰੋਲ ਨਾ ਪੰਜਾਬੀ, ਪੜ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਹਾਂਜੀ, ਸ਼ਹਿਰੀ ਭਾਈ ਕਹਿੰਦੇ ਸੀ ਕੋਈ ਆਪਣੀ ਮਾਂ ਬੋਲੀ ਪੰਜਾਬੀ, ਕਿਉਂਕਿ ਅਸੀਂ ਪੰਜਾਬੀ ਆ ਤੇ ਅਸੀਂ ਪੰਜਾਬੀ ਹੀ ਪ੍ਰਮੋਟ ਕਰਾਂਗੇ। ਸਹੀ ਆ ਨਾ? ਆਪਾਂ ਵੀ ਸ਼ਾਇਰੀ ਕਹੀ ਪੰਜਾਬੀ ਦੀ ਕਹੀਦੀ ਆ। ਤੇ ਸ਼ਹਿਰੀ ਭਾਈ ਕੁਝ ਕਹਿੰਦੇ ਸੀ ਕਿ ਪੰਜਾਬੀ ਦੀ ਕੋਈ ਵਲੋਗ ਬਣਾਉਣਾ ਵਾ, ਤੇ ਯਾਰ ਪੰਜਾਬੀ ਦਾ ਵਲੋਗ ਬਣਾਈਏ ਤੇ ਆਪਣੀ ਜੈਨ ਜ਼ੀ ਤੇ ਜਿਹੜੇ ਜੈਨ ਅਲਫਾ ਵਾ ਉਹਨਾਂ ਨੂੰ ਕੋਈ ਆਪਾਂ ਨੌਲੇਜ ਨਾ ਦਈਏ ਪੰਜਾਬੀ ਬਾਰੇ। ਹਾਂਜੀ ਦੱਸੋ ਸ਼ਹਿਰੀ ਭਾਈ, ਹੁਣ ਸਵਾਲਾਂ ਜਵਾਬ ਦੇਣ ਲਈ ਤਕੜੇ ਹੋ ਜਾਓ। ਪਹਿਲਾ ਸਵਾਲ ਤੁਹਾਡੇ ਕੋਲ ਇਹ ਆ ਕਿ ਜਿਹੜੀ ਆਪਣੀ ਪੰਜਾਬੀ ਆ ਇਹ 1000 ਸਾਲ ਪੁਰਾਣੀ ਆ, 100 ਸਾਲ ਪੁਰਾਣੀ ਆ ਕਿ 10 ਸਾਲ ਪੁਰਾਣੀ ਆ? ਕਿੰਨੇ ਸਾਲ ਪਹਿਲਾਂ ਇਹ ਯਾਨੀ ਜਿਹੜੀ ਇਹ ਬੋਲੀ ਇਹ ਬਣੀ ਸੀ? ਦੇਖੋ ਜੀ, ਚੜ੍ਹਦੇ ਤਾਂ ਲੈਂਦੇ ਪੰਜਾਬ ਵਾਲਿਓ, ਜਿਹੜੇ ਮੇਰੇ ਮਿੱਠੇ ਜਿਹੇ ਭਰਾ ਮੈਨੂੰ ਵੇਖਣ ਦੇ ਆ ਉਹ ਮੇਰੇ ਤੋਂ ਬਿਹਤਰ ਵੀ ਜਾਣਦੇ ਹੋਣਗੇ, ਘੱਟ ਵੀ ਜਾਣਦੇ ਹੋਣਗੇ। ਤੇ ਨਵੀਂ ਜਨਰੇਸ਼ਨ ਤਾਂ ਬਿਲਕੁਲ ਜੀ ਜ਼ੀਰੋ ਹੀ ਆ, ਉਹਨਾਂ ਨੂੰ ਕੱਖ ਨਹੀਂ ਪਤਾ ਹੈਗਾ। ਕੋਈ ਇੱਕਾ ਦੁੱਕਾ ਜੀ ਸਾਡੇ ਵਰਗੇ ਜਿਹੜੇ ਆ ਜਿਨ੍ਹਾਂ ਨੂੰ ਥੋੜਾ ਬਹੁਤਾ ਸ਼ਊਰ ਆ, ਤੇ ਚਲੋ ਜੀ ਉਹਨਾਂ ਨੂੰ ਨੌਲੇਜ ਦਿੰਦੇ ਆ। ਤੁਹਾਨੂੰ ਦੱਸਦੇ ਆ ਜਿਹੜੀ ਹੈਗੀ ਆਪਣੀ ਪੰਜਾਬੀ ਜ਼ੁਬਾਨ, ਜਿਹੜੀ ਆਪਣੀ ਮਾਂ ਬੋਲੀ ਆ, ਮਿੱਠੜੀ ਜ਼ੁਬਾਨ ਜਿਹੜੀ ਆ, ਇਹਦੇ ਵਿੱਚ ਕਈ ਲਹਿਜੇ ਆ ਜਾਂਦੇ ਆ। ਮਾਝੀ, ਸਰਾਇਕੀ, ਫੋਟੋਵਾਰੀ, ਕਾਫੀ ਟਾਈਪ ਦੀਆਂ ਜਿਹੜੀਆਂ ਨਾ ਅੱਗੇ ਨਿਕਲਦੀਆਂ ਇਹਦੇ ਡੈਰੀਵੇਟਿਵ ਜਿਹੜੇ ਆ, ਮਤਲਬ ਇਹ ਸ਼ਾਖਾਂ ਜਿਹੜੀਆਂ ਵਾ। ਲੇਕਿਨ ਜਿਹੜੀ ਸਾਡੇ ਇੱਥੇ ਪੰਜਾਬੀ ਬੋਲੀ ਜਾਂਦੀ ਆ ਪਾਕਿਸਤਾਨ ਦੇ ਵਿੱਚ, ਇਹ ਹੁੰਦੀ ਹੈ ਜੀ ਸ਼ਾਹਮੁਖੀ ਪੰਜਾਬੀ। ਤੇ ਬੇਸਿਕਲੀ ਭਾਈ ਅਹਿਮਦ ਨੇ ਸਵਾਲ ਕੀਤਾ ਕਿ ਕਿੰਨੇ ਸਾਲ ਪੁਰਾਣੀ ਆ ਇਹ? ਜੀ ਕੋਈ 1 ਸਾਲ, 2 ਸਾਲ, 3 ਸਾਲ ਪੁਰਾਣੀ ਨਹੀਂ, ਹਜ਼ਾਰਾਂ ਸਾਲ ਤੱਕ, ਘੱਟੋ ਘੱਟ ਵੀ ਮਾਹਿਰੀਨ ਜਿਹੜੇ ਕਹਿੰਦੇ ਆ 3000 ਸਾਲ ਪੁਰਾਣੀ ਜ਼ੁਬਾਨ ਇਹ ਆ। ਤੇ ਸ਼ਹਿਰੀ ਭਾਈ ਜਿਹੜੇ ਆਪਣੇ ਜੈਨ ਅਲਫਾ ਅੱਜ ਕੱਲ ਦੇ ਦੌਰ ਦੇ ਜੈਨ ਜ਼ੀ ਤੇ ਜੈਨ ਅਲਫਾ, ਇਹ ਕੂਲ ਬਣਨ ਦੇ ਚੱਕਰਾਂ ਦੇ ਵਿੱਚ ਆਪਣੀ ਪੰਜਾਬੀ ਨੂੰ ਯਾਨੀ ਜਿੱਦਾਂ ਆਪਾਂ ਖੜਕ ਕੇ ਗੱਲ ਕਰਦੇ ਆ ਕਿ ਮੈਂ ਤੇਰੇ ਕੋਲ ਆਇਆ ਸੀ, ਤੇ ਉਹ ਵਿੱਚ ਯਾਨੀ ਬੋਲਦੇ ਪੰਜਾਬੀ ਆ ਆਪਣੇ ਲੋਕ, ਲੇਕਿਨ ਥੋੜਾ ਉਰਦੂ ਦਾ ਟੱਚ ਦੇ ਦਿੰਦੇ, ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਕਿ ਥੋੜਾ ਯਾਨੀ ਆਪਣੇ ਲਹਿਜੇ ਨੂੰ ਵਿਗਾੜਦੇ ਤੇ ਸਾਡੀ ਜ਼ੁਬਾਨ ਜਿਹੜੀ ਆ ਮਾਂ ਬੋਲੀ ਜਿਹੜੀ ਸਾਡੀ ਉਹਨੂੰ ਵਿਗਾੜ ਦਿੰਦੇ। ਜਿੱਦਾਂ ਕਿ ਮੈਂ ਤੇਰੇ ਕੋਲ ਆਇਆ ਸੀ ਇੰਝ ਕਰਕੇ ਥੋੜਾ ਜਿਹਾ ਨਾ ਜਿੱਦਾਂ ਯਾਨੀ ਕੁੜੀਆਂ ਬੋਲਦੀਆਂ ਵਾ, ਥੋੜਾ ਉਸ ਹਿਸਾਬ ਨਾਲ ਬੋਲਣ ਲੱਗ ਜਾਂਦੇ ਆ, ਆਪਣੀ ਪੰਜਾਬੀ ਦਾ ਵਿਗਾੜ ਰਹੇ। ਉਹਨਾਂ ਬਾਰੇ ਕੋਈ ਦੱਸੋ ਸਾਨੂੰ। ਦੇਖੋ ਜੀ, ਸਿਆਣੇ ਕਹਿੰਦੇ ਆ ਜਿਹਨੇ ਆਪਣੀ ਮਾਂ ਬੋਲੀ ਨਾਲ ਗੱਦਾਰੀ ਕੀਤੀ ਨਾ, ਉਹਨੇ ਸਮਝ ਲਓ ਆਪਣੀ ਜਿਹੜਾ ਨਾ ਮਾਂ ਨਾਲ ਗੱਦਾਰੀ ਉਹਨੇ ਕਰ ਦਿੱਤੀ ਆ। ਹਾਂਜੀ ਬਿਲਕੁਲ, ਕਿਉਂਕਿ ਮਾਂ ਬੋਲੀ ਜਿਹੜੀ ਹੁੰਦੀ ਨਾ, ਮਾਂ ਮਤਲਬ ਕਿ ਉਹਦੀ ਜਿਹਨੇ ਉਹਨੂੰ ਜਨਿਆ, ਜਿਹਨੇ ਉਹਨੂੰ ਪੈਦਾ ਕੀਤਾ। ਪੰਜਾਬੀ ਜਿਹੜੀ ਸਾਡੇ ਖੂਨ ਦੇ ਵਿੱਚ ਵਸਦੀ ਆ। ਅਗਰ ਅਸੀਂ ਪੰਜਾਬੀ ਨਹੀਂ ਬੋਲਦੇ ਨਾ, ਸਾਨੂੰ ਦਿਲ ਨੂੰ ਚੈਨ ਨਹੀਂ ਆਉਂਦਾ, ਕਰਾਰ ਨਹੀਂ ਆਉਂਦਾ।
ਹਾਲਾਂਕਿ ਜਿਹੜੇ ਹੈਗੇ ਆ ਜੈਨ ਜ਼ੀ ਜੈਨ ਅਲਫਾ ਜਿਹੜੀ ਆ ਬੇਸਿਕਲੀ ਸਾਨੂੰ ਇੰਨਾ ਕੋਈ ਇਹਦਾ ਇਲਮ ਨਹੀਂ ਹੈਗਾ, ਕਿਉਂਕਿ ਯੰਗ ਜਨਰੇਸ਼ਨ ਹੈ ਜਿਹਨੂੰ ਕਹਿੰਦੇ ਆ, ਨੌਜਵਾਨ ਨਸਲ ਆ। ਤੇ ਅਸੀਂ ਇਹਨਾਂ ਨੂੰ ਇਹੀ ਪੈਗਾਮ ਦੇਵਾਂਗੇ ਕਿ ਜਿਹੜੇ ਹੈਗੇ ਦੇਖੋ ਬੰਦਾ ਦਿਨ ਬ ਦਿਨ ਤਰੱਕੀ ਕਰਦਾ ਵਾ, ਲੇਕਿਨ ਜਦੋਂ ਬੰਦਾ ਕਿਤੇ ਵੀ ਜਾਂਦਾ ਨਾ ਉਹਨੂੰ ਸ਼ਰਮਾਉਂਦੇ ਆ ਜੀ ਅਸੀਂ ਪੰਜਾਬੀ ਬੋਲਾਂਗੇ, ਉਹ ਕਹੇਗਾ ਪੇਂਡੂ ਆ। ਉਹ ਬਈ ਜਿਹੜੇ ਗੋਰੇ ਆ ਉਹ ਇੰਗਲਿਸ਼ ਕਿਉਂ ਬੋਲਦੇ ਆ, ਉਹ ਕਿਉਂ ਨਹੀਂ ਪੰਜਾਬੀ ਬੋਲਦੇ? ਉਹ ਬਈ ਉਹਨਾਂ ਦੀ ਮਾਦਰੀ ਜ਼ੁਬਾਨ ਆ, ਉਹ ਤਾਂ ਇੰਗਲਿਸ਼ ਬੋਲਦੇ ਆ। ਠੀਕ ਹੈ, ਸਪੈਨਿਸ਼ ਬੰਦਾ ਉਹ ਕਿਉਂ ਸਪੈਨਿਸ਼ ਬੋਲਦਾ, ਉਹਦੀ ਮਾਦਰੀ ਜ਼ੁਬਾਨ ਆ। ਤੁਸੀਂ ਕਿਉਂ ਨਹੀਂ ਆਪਣੀ ਮਾਦਰੀ ਜ਼ੁਬਾਨ ਬੋਲਦੇ? ਕਿਉਂ ਨਹੀਂ ਬੋਲਦੇ ਤੁਸੀਂ ਪੰਜਾਬੀ? ਤੁਹਾਨੂੰ ਕੀ ਤੁਹਾਨੂੰ ਹੁੰਦਾ ਵਾ? ਕੌਣ ਤੁਹਾਨੂੰ ਡੱਕਦਾ ਵਾ? ਸਾਨੂੰ ਦੱਸੋ। ਅਸੀਂ ਉਹਨਾਂ ਨਾਲ ਗੱਲ ਕਰਦੇ, ਉਹਨਾਂ ਨੂੰ ਸਮਝਾਉਂਦੇ ਆ ਕਿ ਜਿਹੜੀ ਮਾਂ ਬੋਲੀ ਨੂੰ ਭੁੱਲ ਗਿਆ, ਸਮਝੋ ਸਾਰਾ ਕੁਝ ਭੁੱਲ ਗਿਆ ਉਹ। ਅਰੀ ਭਾਈ ਤੁਸੀਂ ਮੈਨੂੰ ਦੂਜਾ ਸਵਾਲ ਦੱਸੋ। ਅਜੇ ਤੱਕ ਸਵਾਲ ਪੁੱਛ ਕੇ ਕਿਤੇ ਨਾ ਕਿਤੇ ਤੁਹਾਨੂੰ ਮੈਂ ਝੂਠਾ ਸਾਬਤ ਕਰਨਾ ਕਿ ਤੁਹਾਨੂੰ ਪੂਰੀ ਪੰਜਾਬੀ ਦੇ ਬਾਰੇ ਪਤਾ। ਅਸੀਂ ਪਿਓਰ ਪੰਜਾਬੀ ਆ, ਸਾਨੂੰ ਗਲਤ ਸਾਬਤ ਕਰਨਾ ਨਾਮੁਮਕਿਨ ਆ। ਪੁੱਛ ਸਵਾਲ ਤੂੰ ਦੇਖ ਲਓ ਫਿਰ। ਪੁੱਛ। ਦੂਸਰਾ ਸਵਾਲ ਇਹ ਆ ਕਿ ਮੇਰੇ ਸੁਣਨ ਚ ਆਇਆ ਜੀ ਗੱਲ, ਮੈਂ ਸੁਣੀ ਆ ਕਿ ਜਿਹੜੀ ਪੰਜਾਬੀ ਹੈ ਤਕਰੀਬਨ 800 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਦੀਨ ਤੋਂ, ਯਾਨੀ ਇਹਦੇ ਰਿਲੇਟਡ ਕੋਈ ਸਵਾਲ ਆ, ਇਹ ਤੁਸੀਂ ਮੈਨੂੰ ਇਹਦਾ ਜਵਾਬ ਦਿਓ ਕਿ 800 ਸਾਲ ਪਹਿਲਾਂ ਤਕਰੀਬਨ 800 ਸਾਲ ਪਹਿਲਾਂ ਬਾਬੇ ਗੰਜ ਸ਼ੱਕਰ ਦੇ ਦੌਰ ਦੇ ਵਿੱਚ ਕੀ ਯਾਨੀ ਕਿ ਪੰਜਾਬੀ ਦੇ ਚੇਂਜ ਹੋਏ ਸੀ? ਕੀ ਦੇਖੋ ਜੀ, ਪਹਿਲੇ ਦੌਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨਾ ਪੰਜਾਬੀ ਜਿਹੜੇ ਲੈ ਕੇ ਆਏ ਸੀਗੇ ਇੱਥੇ ਆਪਣੇ ਹਿੰਦੁਸਤਾਨ ਦੇ ਵਿੱਚ, ਕਿਉਂਕਿ ਬੇਸਿਕਲੀ ਜਦੋਂ 47 ਦੀ ਵੰਡ ਹੋਈ ਉਸ ਤੋਂ ਪਹਿਲੇ ਅਸੀਂ ਇਕੱਠੇ ਹੀ ਹੁੰਦੇ ਸੀਗੇ, ਹਿੰਦੂ ਮੁਸਲਿਮ ਸਿੱਖ ਇਕੱਠੇ ਹੀ ਹੁੰਦੇ ਸੀਗੇ ਸਾਰੇ। ਤੇ ਬਾਬਾ ਫਰੀਦ, ਹਜ਼ਰਤ ਬਾਬਾ ਫਰੀਦ ਗੰਜ ਸ਼ੱਕਰ ਜਿਹੜੇ ਨੇ ਉਹਨਾਂ ਦੀ ਪਹਿਲੀ ਕਿਤਾਬ ਜਿਹੜੀ ਉਹਨਾਂ ਨੇ ਲਿਖੀ ਸੀਗੀ, ਉਹਦੇ ਵਿੱਚ ਉਹ ਪੰਜਾਬੀ ਨੂੰ ਲੈ ਕੇ ਆਏ ਸੀਗੇ। ਉਹਦੇ ਜਿਹੜਾ ਸੂਫੀਆਨਾ ਕਲਾਮ ਜਿਹੜਾ ਉਹਨਾਂ ਨੇ ਲਿਖਿਆ ਸੀਗਾ, ਤਾਂ ਕਿ ਆਮ ਆਦਮੀ ਜਿਹੜਾ ਨਾ ਉਹਦੀ ਆਵਾਜ਼ ਜਿਹੜੀ ਆ ਪੰਜਾਬੀ, ਜਿਹੜੀ ਜਿਹਨੂੰ ਮਾਂ ਬੋਲੀ ਆਪਣੀ ਕਹਿੰਦੇ ਆ, ਉਹ ਲੋਕਾਂ ਨੂੰ ਬੜੇ ਆਮ ਤੌਰ ਤੇ ਨਾ ਬਿਲਕੁਲ ਈਜ਼ੀਲੀ ਜਿਹੜੀ ਆ ਆਸਾਨੀ ਨਾਲ ਦਸਤਿਆਬ ਹੋਵੇ। ਉਹਨਾਂ ਨੂੰ ਮਹਿਸੂਸ ਹੋਵੇ ਕਿ ਯਾਰ ਅਸੀਂ ਆਪਣੀ ਜਿਹੜੀ ਮਾਂ ਬੋਲੀ ਆ ਇਹਨੂੰ ਅਸੀਂ ਕਿੰਝ ਅਸੀਂ ਬਿਹਤਰ ਕਰਾਂਗੇ, ਅਸੀਂ ਕਿੰਝ ਬੋਲਾਂਗੇ, ਕਿੰਝ ਕੀ ਅਲਫਾਜ਼ ਚੁਣਾਓ ਵਗੈਰਾ ਸਾਰਾ ਕੁਝ ਉਹਨਾਂ ਨੇ ਦੱਸਿਆ ਸੀਗਾ। ਤੇ ਬਾਈ ਜਿੱਦਾਂ ਇੰਗਲੈਂਡ ਵਾਲੇ ਗੋਰੇ ਨੇ ਆਪਣੀ ਜ਼ੁਬਾਨ ਜਿਹੜੀ ਆ ਉਹਨਾਂ ਯਾਨੀ ਲਗਾਓ ਕੀਤਾ ਉਹਨੂੰ, ਯਾਨੀ ਕਿ ਉਹਨਾਂ ਮੁਖਲਸ ਹੋ ਕੇ ਚੱਲੇ, ਤੇ ਅੱਜ ਉਹ ਪੂਰੀ ਦੁਨੀਆ ਦੇ ਵਿੱਚ ਯਾਨੀ ਕਿ ਉਹ ਬੋਲੀ ਜਾਂਦੀ ਹੈ। ਤੇ ਉਰਦੂ ਵੀ ਇਸੇ ਤਰ੍ਹਾਂ ਵਾ। ਤਕਰੀਬਨ ਬਹੁਤ ਜ਼ਿਆਦਾ ਦੇਸ਼ਾਂ ਦੇ ਵਿੱਚ ਨਾ ਜਿਹੜੇ ਆਪਣੇ ਪਾਕਿਸਤਾਨੀ ਭਰਾ ਗਏ ਆ, ਮੈਸੀਆਂ ਨਾਲ ਕੁੜੀਆਂ ਨਾਲ ਮੈਸੀਆਂ ਤੇ ਗੱਲ ਕਰਦੇ ਤੇ ਉਰਦੂ ਬੋਲਣ ਲੱਗ ਜਾਂਦੇ ਆ। ਯਾਰ ਇਹ ਕੂਲ ਬਣਨ ਦੇ ਚੱਕਰਾਂ 'ਚ ਤੁਸੀਂ ਨਾ ਸਾਡੀ ਜ਼ੁਬਾਨ ਨੂੰ ਫੂਲ ਬਣਾਈ ਜਾਂਦੇ ਹੋ ਦਿਨੋਂ ਦਿਨ ਨਾ। ਹੁਣ ਜਿਹੜੇ ਇੰਟਰਨੈਟ ਤੇ ਕਈ ਇਹਦੇ ਬਰਗਰ ਬੱਚੀ ਆ ਸ਼ਾਰੀ ਬਾਈ, ਉਹਨਾਂ ਤੋਂ ਇੰਸਪਾਇਰ ਹੁੰਦੇ ਆਪਣੇ ਜਿਹੜੇ ਆ ਜਿਹੜੀ ਯੰਗਰ ਜਨਰੇਸ਼ਨ ਆ, ਤੇ ਵਿੱਚੋਂ 2-3 ਬੰਦੇ ਐਸੇ ਵੀ ਆ ਜਿਹੜੇ ਯਾਨੀ ਕਿ ਸਹੀ ਕੰਮ ਕਰ ਰਹੇ, ਜਿੱਦਾਂ ਕਿ ਅੰਜਮ ਸਰੋਇਆ ਸਾਹਿਬ, ਤੇ ਹੋਰ ਵਿੱਚੋਂ ਕੋਈ 2-3 ਇਦਾਂ ਦੇ ਬੰਦੇ ਆ ਜਿਨ੍ਹਾਂ ਦਾ ਨਾਮ ਤਾਂ ਮੈਨੂੰ ਹੁਣ ਨਹੀਂ ਆਉਂਦਾ, ਲੇਕਿਨ ਉਹਨਾਂ ਦੀ ਪੰਜਾਬੀ ਯਾਨੀ ਠੋਸ ਪੰਜਾਬੀ ਜਿਹੜੇ ਬੋਲਦੇ, ਜਿਹੜੇ ਯਾਨੀ ਠੋਸ ਪੰਜਾਬੀ ਦੇ ਲਫ਼ਜ਼ ਜਿਹੜੇ ਨਾ ਉਹਨਾਂ ਦਾ ਚੁਣਾਵ ਕਰਦੇ ਆ। ਤੇ ਬਾਕੀ ਇਹ ਵੀ ਤੁਸੀਂ ਆਪਣੀ ਮਾਂ ਬੋਲੀ ਨਾਲ ਇੰਨਾ ਲਗਾਓ ਕਰੋ ਕਿ ਉਹ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਜਾਵੇ ਉਹ। ਜੀ ਜੀ, ਜਿਸ ਤਰ੍ਹਾਂ ਮੈਂ ਭਾਈ ਤੁਹਾਨੂੰ ਦੱਸਣ ਦੇ ਆ, ਬੇਸਿਕਲੀ ਅੰਜਮ ਸਰਾਇਆ ਸਾਹਿਬ ਮੇਰੇ ਉਸਤਾਦ ਮੁਹਤਰਮ, ਅਸੀਂ ਉਹਨਾਂ ਦੇ ਪੈਰੋਕਾਰ ਸਮਝੋ, ਅਸੀਂ ਉਹਨਾਂ ਨੂੰ ਦੇਖ ਕੇ ਫੋਲੋ ਕੀਤਾ ਤੇ ਅਸੀਂ ਸੋਚਿਆ ਕਿ ਯਾਰ ਉਹ ਬਜ਼ੁਰਗ ਜਿਹੜੇ ਆ, ਬਜ਼ੁਰਗ ਹੀ ਸਾਡੇ ਵਾਸਤੇ ਉਸਤਾਦ ਜਿਹੜਾ ਹੁੰਦਾ ਬਜ਼ੁਰਗ ਦਾ ਇੱਕ ਹਿੱਸਾ ਰੱਖਦੇ ਨੇ, ਉਹਨਾਂ ਦਾ ਲੈਵਲ ਇੱਕ ਅੱਛਾ ਹੁੰਦਾ ਵਾ। ਤੇ ਉਹਨਾਂ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ, ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰਦੇ ਆ, ਜ਼ਿਮੀਦਾਰੇ ਨੂੰ ਐਗਰੀਕਲਚਰ ਨੂੰ, ਜ਼ਰਾਤ ਨੂੰ, ਜ਼ਿਮੀਦਾਰੇ ਨੂੰ ਪ੍ਰਮੋਟ ਕਰਦੇ ਆ। ਅਸੀਂ ਕਿਉਂ ਨਹੀਂ ਕਰ ਸਕਦੇ? ਸਾਨੂੰ ਯੰਗ ਜਨਰੇਸ਼ਨ ਨੂੰ ਕੀ ਰੋਲਾ ਵਾ? ਸਾਨੂੰ ਇਹੀ ਰੋਲਾ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਛੱਡ ਗਏ, ਅਸੀਂ ਜੀ ਉਹ ਹਮਕੋ ਇਹ ਕਰ ਦੇਗਾ, ਉਹ ਹਮਕੋ ਉਹ ਕਰ ਦੇਗਾ, ਅਸੀਂ ਉਰਦੂ ਦੇ ਮਗਰ ਭੱਜੇ ਆ। ਕਿਉਂ ਭੱਜੇ ਆ ਅਸੀਂ ਉਰਦੂ ਦੇ ਮਗਰ? ਅਸੀਂ ਪੰਜਾਬੀ ਕਿਉਂ ਨਹੀਂ ਬੋਲਦੇ? ਮੇਰਾ ਸਵਾਲ ਆ ਸਾਰੇ ਬੰਦਿਆਂ ਤੋਂ, ਜਿਹੜੇ ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲੇ, ਜਿੰਨੇ ਬੰਦੇ ਵੇਖਦੇ ਸਾਡੇ ਵਲੋਗ ਨੂੰ, ਉਹ ਸਾਨੂੰ ਇੱਕ ਚੀਜ਼ ਦਾ ਜਵਾਬ ਜ਼ਰੂਰ ਦੇਣ, ਕਿਉਂ ਨਹੀਂ ਆਪਣੀ ਪੰਜਾਬੀ ਨੂੰ ਪ੍ਰਮੋਟ ਕਰਦੇ? ਤੇ ਬਾਈ ਇੱਕ ਗੱਲ ਇਹ ਵੀ ਆ, ਸਭ ਤੋਂ ਵੱਡੀ ਜਿਹੜੀ ਗੱਲ ਆ, ਜਿਸ ਟਾਈਮ ਤੁਸੀਂ ਕਿਸੇ ਬੰਦੇ ਨਾਲ ਖੜਕ ਕੇ ਗੱਲ ਕਰੋ ਨਾ, ਉਰਦੂ 'ਚ ਗੱਲ ਕਰੋ ਤੇ ਤੁਹਾਡੀਆਂ ਲੱਤਾਂ ਕੰਬਣਗੀਆਂ। ਮੇਰੀ ਅਜ਼ਮਾਈ ਹੋਈ ਗੱਲ ਆ, ਜਿਹੜਾ ਬੰਦਾ ਠੋਸ ਪੰਜਾਬੀ 'ਚ ਗੱਲ ਕਰੇ ਨਾ ਤੇ ਉਹਦਾ ਜਿਗਰਾ ਨਹੀਂ ਕਦੀ ਡੋਲੇਗਾ ਤੇ ਨਾ ਉਹਦੀਆਂ ਲੱਤਾਂ ਕੰਬਣਗੀਆਂ। ਅੱਲਾ ਦੇ ਬੰਦੇ, ਪੰਜਾਬੀ ਵਰਗੀ ਮਿੱਠੀ ਜ਼ੁਬਾਨ ਹੈ ਹੀ ਨਹੀਂ ਦੁਨੀਆ ਦੇ ਕੋਈ। ਗੋਰੇ ਇਸ ਲਈ ਤਰੱਕੀ ਕਰਦੇ ਆ, ਉਹ ਆਪਣੀ ਮਾਦਰੀ ਜ਼ੁਬਾਨ ਜਿਹੜੀ ਆ ਉਹਨੂੰ ਪ੍ਰਮੋਟ ਕਰਦੇ ਆ। ਹੁਣ ਤੁਸੀਂ ਸਾਥ ਨਹੀਂ ਛੱਡਦੇ, ਸਹੀ ਗੱਲ, ਉਹਦਾ ਸਾਥ ਨਹੀਂ ਛੱਡਦੇ। ਹੁਣ ਤੁਸੀਂ ਜਾਂਦੇ ਆ ਜਾ ਕੇ ਜੀ ਉੱਥੇ ਬਹਿ ਜਾਂਦੇ ਆ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ, ਉੱਥੇ ਜੀ ਉਹ ਪੁੱਛੂਗਾ ਵਟ ਇਜ਼ ਯੂਅਰ ਨੇਮ, ਤੁਹਾਡਾ ਨਾਮ ਕੀ ਆ? ਤੇ ਤੁਸੀਂ ਉਹਨੂੰ ਕੀ ਕਹੋਗੇ? ਜੀ ਮੇਰਾ ਨਾਮ ਜੀ ਅਹਿਮਦ ਆ। ਤੁਸੀਂ ਫਖਰ ਨਾਲ ਦੱਸੋਗੇ ਅਗਰ ਤੁਸੀਂ ਪੰਜਾਬੀ ਹੋਵੋਗੇ, ਨਹੀਂ ਤਾਂ ਤੁਸੀਂ ਸਰ ਜੀ ਮੇਰਾ ਨਾਮ ਸਰ ਜੀ ਅਹਿਮਦ ਹੈ। ਅਗਰ ਤੁਸੀਂ ਉਰਦੂ 'ਚ ਬੋਲੋਗੇ, ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰੋ। ਅੱਲਾ ਦੇ ਬੰਦਿਓ, ਅੱਲਾ ਦੇ ਵਲੀਓ, ਸਿਰ ਝੁਕਾ ਕੇ ਕਿਸੇ ਸਾਹਮਣੇ ਗੱਲ ਕਰਨ ਤੋਂ ਚੰਗਾ ਵਾ ਸਿਰ ਚੱਕ ਕੇ ਤੁਸੀਂ ਭਾਵੇਂ ਪੇਂਡੂ ਕਲਹਾਓ, ਸਿਰ ਚੱਕ ਕੇ ਗੱਲ ਕਰੋ ਕਿ ਅਗਲੇ ਬੰਦੇ ਨੂੰ ਪਤਾ ਹੋਵੇ ਕਿ ਇਹ ਬੰਦਾ ਥੋੜਾ ਜਿਹਾ ਅੱਛੇ ਲੈਵਲ ਦਾ ਵਾ।
ਤੇ ਬਾਕੀ ਅਸੀਂ ਤਾਂ ਹੁਣ ਆਪਣਾ ਜਿਹੜਾ ਨਾ ਵਿਰਸਾ, ਆਪਣਾ ਕਲਚਰ ਜਿਹੜਾ ਉਹਨੂੰ ਪ੍ਰਮੋਟ ਕਰਦੇ ਹੀ ਰਵਾਂਗੇ ਤੇ ਇਨਸ਼ਾਅੱਲਾ ਨਾ ਸਾਨੂੰ ਕੋਈ ਰੋਕ ਸਕਦਾ ਵਾ। ਜਦੋਂ ਤੱਕ ਸਾਹ ਚੱਲਦੇ ਆ, ਜਦੋਂ ਤੱਕ ਇਹ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੇ ਜਿਹੜੇ ਆ ਪੈਗਾਮਾਂ ਤੇ ਪੰਜਾਬੀ ਤੇ ਠੋਸ ਪੰਜਾਬੀ ਦੇ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਸਹੀ ਹੈ, ਵਿੱਚ ਕੋਈ ਲਫ਼ਜ਼ ਉਰਦੂ ਦਾ ਵੀ ਨਿਕਲ ਜਾਂਦਾ, ਉਹਦਾ ਕੋਈ ਮਸਲਾ ਨਹੀਂ, ਲੇਕਿਨ ਜਿਹੜੀ ਜਿੰਨੀ ਪੰਜਾਬੀ ਆਉਂਦੀ ਬੋਲਣੀ ਤੇ ਠੋਸ ਬੋਲਣੀ ਹੈ। ਇਹ ਨਹੀਂ ਕਿ ਵਿੱਚ ਉਰਦੂ ਦੇ ਮੈਂ ਯਹਾਂ ਪਰ ਗਿਆ ਥਾ, ਇਹ ਗੱਲ ਨਹੀਂ ਆਪਾਂ ਕਰਨੀ। ਤੇ ਬਾਕੀ ਵਲੋਗ ਦਾ ਇਖਤਤਾਮ ਕਰਦੇ ਆ। ਤੇ ਜੀ ਸਾਡਾ ਫਾਈਨਲੀ ਪੈਗਾਮ ਜਿਹੜਾ ਵਾ ਆਪਣੀ ਯੰਗ ਜਨਰੇਸ਼ਨ ਜਿਹੜੀ ਆ, ਉਹ ਪਤਾ ਨਹੀਂ ਕਿਹੜੀ ਹੈ ਜੀ, ਜੈਨਜ਼ ਮੈਨਜ਼ ਜਿਹੜੀ ਵੀ ਆ, ਬਹਰਹਾਲ ਉਹਨੂੰ ਅਸੀਂ ਇਹੀ ਪੈਗਾਮ ਦੇਵਾਂਗੇ ਜਿਹੜੇ ਪੰਜਾਬ 'ਚ ਰਹਿੰਦੇ ਆ ਜਾਂ ਕਿਤੇ ਵੀ ਰਹਿੰਦੇ ਆ, ਜਿਹੜੀ ਉਹਨਾਂ ਦੀ ਮਾਦਰੀ ਜ਼ੁਬਾਨ ਆ, ਮਤਲਬ ਉਹਨਾਂ ਦੀ ਮਾਂ ਬੋਲੀ ਜਿਹੜੀ ਸਾਡੀ ਪੰਜਾਬੀ ਹੈ, ਅਸੀਂ ਉਹਨਾਂ ਨੂੰ ਅਗਰ ਛੱਡਦੇ ਆ ਨਾ, ਸਮਝੋ ਕਿ ਅਸੀਂ ਬੇਕਾਰ ਹੋ ਗਏ ਕਿਸਮ ਦੇ ਇਸ ਜ਼ਮਾਨੇ ਦੇ ਵਿੱਚ। ਮੈਂ ਦੁਆ ਵੀ ਕਰਾਂਗਾ ਤੇ ਰਿਕੁਐਸਟ ਵੀ ਕਰਾਂਗਾ ਕਿ ਸਾਰੇ ਭਾਈ ਜਿੰਨੇ ਵੀ ਪੰਜਾਬੀ ਆ ਉਹ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰੋ ਤੇ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਓ, ਤਾਂ ਕਿ ਗੋਰੇ ਵੀ ਮਜਬੂਰ ਹੋ ਜਾਣ। ਚੋਈ ਸਾਹਿਬ ਕਿਤੋਂ ਭਲਾ ਗੋਰੇ ਵੀ ਮਜਬੂਰ ਹੋ ਜਾਣ ਪੰਜਾਬੀ ਬੋਲਣ ਤੇ ਕਹਿਣ ਫਿਰ ਪੰਜਾਬੀ ਆ ਗਏ ਓਏ। ਤੇ ਜੀ ਅਗਰ ਕਿਸੇ ਭਾਈ ਦੀ ਦਿਲ ਆਜ਼ਾਰੀ ਹੋਈ ਹੋਵੇ, ਅਸੀਂ ਮਾਜ਼ਰ ਖਵਾਵਾਂ ਤੇ ਅਸੀਂ ਇਜਾਜ਼ਤ ਲੈਂਦੇ ਆ ਤੁਹਾਡੇ ਤੋਂ। ਇਨਸ਼ਾਅੱਲਾ ਅਗਲੇ ਵਲੋਗ ਦੇ ਵਿੱਚ ਮਿਲਾਂਗੇ, ਜਿਹਦੇ ਵਿੱਚ ਇੱਕ ਤੁਹਾਡੇ ਵਾਸਤੇ ਹੈਗਾ ਸਰਪ੍ਰਾਈਜ਼ ਇਹ ਆ, ਆਪਣੇ ਪਿੰਡ ਦੇ ਵਿੱਚ ਇੱਕ ਖਾਸ ਅਨਮੋਲ ਤੋਹਫਾ, ਬਜ਼ੁਰਗ ਕਹਿ ਲਓ ਤੁਸੀਂ, ਬਜ਼ੁਰਗ ਤੁਸੀਂ ਕਹਿ ਸਕਦੇ ਹੋ। ਹੁਣ ਉਹ ਤੁਹਾਨੂੰ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਐਜ਼ ਸੂਨ ਐਜ਼ ਪੋਸੀਬਲ ਅਸੀਂ ਤੁਹਾਡੀ ਮੁਲਾਕਾਤ ਕਰਵਾਈਏ ਉਹਨਾਂ ਦੇ ਨਾਲ। ਅਗਰ ਤੁਸੀਂ ਤਜੱਸੁਸ ਰੱਖਦੇ ਆ, ਮੁਹੱਬਤ ਸਾਡੇ ਨਾਲ ਰੱਖਦੇ ਆ, ਤੇ ਸਾਨੂੰ ਕਮੈਂਟ 'ਚ ਇੰਨੇ ਕਿ ਮੈਸੇਜ ਕਰੋ ਕਿ ਅੰਨੀ ਪੈ ਜਾ ਸਾਡੇ ਅਕਾਊਂਟ ਦੇ ਉੱਤੇ, ਤੇ ਸਾਡੇ ਵਲੋਗ ਨੂੰ ਵਾਇਰਲ ਕਰੋ। ਇਨਸ਼ਾਅੱਲਾ ਅਗਲੇ ਵਲੋਗ ਵਿੱਚ ਮਿਲਾਂਗੇ, ਉਦੋਂ ਤੱਕ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਕਰੋ, ਜ਼ਿਆਦਾ ਆਪਣੇ ਦੋਸਤਾਂ ਨੂੰ ਸ਼ੇਅਰ ਕਰੋ। ਅੱਲਾ ਹਾਫਿਜ਼, ਜਜ਼ਾਕੱਲਾ ਵਾ ਹਸਨਲ ਜਜ਼ਾ।